ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 26 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਇਸ ਵਾਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਕਰਵਾਉਣ ਦੇ ਲਈ ਅਖੀਰ ਦੀ ਤਰੀਕ 31 ਦਸੰਬਰ ਹੈ। ਉਸ ਤੋਂ ਪਹਿਲਾਂ ਜ਼ਰੂਰ ਆਪਣੀ ਹੈਲਥ ਇੰਸ਼ੋਰੈਂਸ ਕਰਵਾਓ। ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਸ਼ੂਟਿੰਗ ਹੋਈ ਹੈ, ਜਿਹਦੇ ਨਾਲ 2 ਨੈਸ਼ਨਲ ਗਾਰਡਸ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ, ਉਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਇੱਕ ਅਫਗਾਨੀ ਮੂਲ ਦਾ ਜਿਹੜਾ ਬੰਦਾ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਕਹਿੰਦੇ ਵੀ 2021 ਦੇ ਵਿੱਚ ਉਹ USA ਦੇ ਵਿੱਚ ਆਇਆ ਸੀਗਾ ਜੋ ਬਾਈਡਨ ਉਹਨਾਂ ਦੇ ਸਮੇਂ ਦੇ ਉੱਤੇ, ਤੇ ਉਹਦਾ ਨਾਂ ਜਿਹੜਾ ਹੈ ਰਹਿਮਲਾ ਲਕਨਵਾਲ ਕਰਕੇ ਦੱਸਿਆ ਗਿਆ ਹੈਗਾ, ਤੇ ਉਸ ਨੂੰ ਕਸਟਡੀ ਦੇ ਵਿੱਚ ਵੀ ਲੈ ਲਿਆ। ਜੈਫਰੇ ਕੈਰਲ ਜੋ ਐਗਜ਼ੀਕਿਊਟਿਵ ਅਸਿਸਟੈਂਟ ਚੀਫ ਹੈਗੇ ਆ DC ਪੁਲਿਸ ਦੇ, ਉਹਨਾਂ ਦੇ ਮੁਤਾਬਕ। ਤੇ ਕਹਿੰਦੇ ਵੀ ਲੋਨ ਗਨਮੈਨ, ਕੱਲਾ ਹੀ ਗਨਮੈਨ ਸੀ ਜਿਸ ਨੇ ਕਾਰਡ ਮੈਂਬਰਸ ਨੂੰ ਐਮਬਿਊਸ਼ ਕੀਤਾ ਹੈਗਾ। ਵੈਸਟ ਵਰਜੀਨੀਆ ਦੇ ਗਵਰਨਰ ਪੈਟਰਿਕ ਮੋਰਿਸਨ ਨੇ ਇਹ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਦੋਨੋਂ ਗਾਰਡਸ ਦੀ ਜਿਹੜੀ ਆ ਮੌਤ ਹੋ ਗਈ ਆ, ਪਰ ਬਾਅਦ ਦੇ ਵਿੱਚ ਕਨਫਲਿਕਟਿੰਗ ਰਿਪੋਰਟਸ ਆਈਆਂ ਤੇ ਡਿਫੈਂਸ ਸੈਕਟਰੀ ਪੀਟ ਹੈਕਸਟ ਨੇ ਇਹ ਕਿਹਾ ਵੀ ਜੋ ਦੋਨੋਂ ਗਾਰਡਸ ਆ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 500 ਦੇ ਕਰੀਬ ਹੋਰ ਗਾਰਡ ਟਰੂਪਸ ਜੋ ਆ ਵਾਸ਼ਿੰਗਟਨ ਦੇ ਵਿੱਚ ਰਿਕੁਐਸਟ ਕੀਤੇ ਹੈਗੇ ਆ ਇਸ ਸ਼ੂਟਿੰਗ ਤੋਂ ਬਾਅਦ। ਵਾਈਟ ਹਾਊਸ ਤੋਂ ਜ਼ਿਆਦਾ ਦੂਰ ਨਹੀਂ, 1-2 ਬਲਾਕ ਦੂਰ ਸੀਗਾ, ਜਿੱਥੇ ਜਿੱਦਾਂ ਘਾਤ ਲਾ ਕੇ ਹਮਲਾ ਕੀਤਾ ਆ ਇਸ ਅਫਗਾਨੀ ਨੈਸ਼ਨਲ ਨੇ 2 ਜਿਹੜੇ ਮਿਲਟਰੀ ਪਰਸਨਲ ਦੇ ਉੱਤੇ, ਤੇ ਇਸ ਟਾਈਮ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਦੱਸੀ ਜਾ ਰਹੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਪਹਿਲੋਂ ਵੈਸਟ ਵਰਜੀਨੀਆ ਦੇ ਜਿਹੜੇ ਗਵਰਨਰ ਪੈਟਰਿਕ ਮੋਰਿਸੀ, ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਇਹਨਾਂ ਦੀ ਮੌਤ ਹੋ ਗਈ ਆ, ਪਰ ਬਾਅਦ ਦੇ ਵਿੱਚ ਰਿਕਾਰਡ ਨੂੰ ਸੈੱਟ ਕੀਤਾ ਗਿਆ, ਦੱਸਿਆ ਗਿਆ ਵੀ ਨਹੀਂ, ਮੌਤ ਨਹੀਂ ਹੋਈ, ਉਹ ਕ੍ਰਿਟੀਕਲੀ ਇੰਜਰਡ ਹੈਗੇ ਨੇ। ਸੋ ਇਹ ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਜਿਹੜਾ ਉਹ ਇਹ ਆਖਿਆ ਸੀਗਾ ਵੀ ਜਿਹੜੇ ਪੀਸ ਆਫ ਗਾਰਬੇਜ ਨੇ, ਜਿਹੜੇ ਐਨੀਮਲ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ ਆ, ਉਹਨੂੰ ਬਹੁਤ ਹੀ ਇਸ ਦਾ ਮਹਿੰਗਾ ਜਿਹੜਾ ਭਾਅ ਆ ਉਹ ਚੁਕਾਉਣਾ ਪਊਗਾ। ਸਟੀਪ ਪ੍ਰਾਈਸ ਦੇ ਵਿਲ ਹੈਵ ਟੂ ਪੇ। ਵੈਸਟ ਵਰਜੀਨੀਆ ਦੇ ਜਿਹੜੇ ਸੈਨੇਟਰ ਜਿਮ ਜਸਟਿਸ ਆ, ਉਹਨਾਂ ਨੇ ਟਰੂਪਸ ਨੂੰ ਜਿਹੜਾ ਉਹ ਕਿਹਾ ਵੀ ਕੈਂਟ ਬੀ ਅਫਰੇਡ, ਵੀ ਆਪਾਂ ਡਰ ਨਹੀਂ ਜਿਹੜਾ ਹੋ ਸਕਦੇ। ਆਇਲ ਦੇ ਦੋਨੋਂ ਪਾਸਿਓਂ ਹੀ ਇਸ ਹਮਲੇ ਦੀ ਨਿੰਦਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ, ਤੇ ਇਸ ਮੌਕੇ ਜਿਹੜੇ ਲਾਅ ਮੇਕਰਸ ਆ ਉਹਨਾਂ ਦੇ ਦੁਆਰਾ ਕਾਮ, ਕੰਪੈਸ਼ਨ ਤੇ ਯੂਨਿਟੀ ਦੀ ਜਿਹੜੀ ਆ ਗੱਲ ਆਖੀ ਜਾ ਰਹੀ ਹੈਗੀ ਆ। ਮੇਅਰ ਬਾਊਜ਼ਰ ਜਿਹੜੇ ਆ DC ਦੀ ਸ਼ੂਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਟਾਰਗੇਟਡ ਅਟੈਕ ਸੀਗਾ, ਤੇ ਬਿਲਕੁਲ ਘਾਤ ਲਾ ਕੇ ਇਸ ਜਿਹੜੇ ਆ ਰਾਮੁੱਲਾ ਲਕਨਵਾਲ ਉਸ ਨੇ ਇਹ ਹਮਲਾ 2 ਮਿਲਟਰੀ ਪਰਸਨਲ ਦੇ ਉੱਤੇ ਕੀਤਾ ਹੈਗਾ ਆ। ਜਦ ਇਸ ਨੂੰ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਦੇ ਵਿੱਚ ਆਲੇ ਦੁਆਲੇ ਜਿਹੜੇ ਹੋਰ ਪੁਲਿਸ ਮੁਲਾਜ਼ਮ ਸੀਗੇ ਜਾਂ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਸੀ, ਇਸ ਨੂੰ ਉਹਨਾਂ ਨੇ ਕਾਬੂ ਜਿਹੜਾ ਆ ਬਾਅਦ ਦੇ ਵਿੱਚ ਕਰ ਲਿਆ ਆ, ਤੇ ਇਸ ਟਾਈਮ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਕੀ ਇਸ ਦੇ ਪਿੱਛੇ ਕਾਰਨ ਸੀਗੇ, ਉਹਦੇ ਬਾਰੇ ਆਉਂਦੀ ਜਿਹੜੀ ਉਹ ਜਾਂਚ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ। ਪਰ ਇੱਕ ਵਕਤ, ਕਿਉਂਕਿ ਵਾਈਟ ਹਾਊਸ ਦੇ ਲਾਗੇ ਹੋਇਆ ਇਹ ਕਾਂਡ,
ਉਹਦੇ ਕਰਕੇ ਹੜਕੰਪ ਜਿਹੜਾ ਆ ਉਹ ਮਚ ਗਿਆ। ਇਹ ਵੀ ਰਿਪੋਰਟਸ ਆ ਰਹੀਆਂ ਸੀਗੀਆਂ ਵੀ ਇੱਕ ਵਕਤ ਵਾਈਟ ਹਾਊਸ ਨੂੰ ਜਿਹੜਾ ਉਹ ਲੋਕਡਾਊਨ ਦੇ ਉੱਤੇ ਵੀ ਲਿਜਾਣਾ ਪੈ ਗਿਆ ਸੀਗਾ, ਪਰ ਬਾਅਦ ਦੇ ਵਿੱਚ ਉਸ ਲੋਕਡਾਊਨ ਨੂੰ ਖੋਲ ਦਿੱਤਾ ਗਿਆ ਸੀਗਾ। ਇਸੇ ਦੇ ਚੱਲਦਿਆਂ, ਇਸੇ ਡਰ ਦੇ ਚੱਲਦਿਆਂ ਵੀ ਪਤਾ ਨਹੀਂ ਕਿੱਦਾਂ ਦਾ ਇਹ ਹਮਲਾ ਆ, ਜਿਹੜੀਆਂ ਰੀਗਨ ਨੈਸ਼ਨਲ ਏਅਰਪੋਰਟ ਹੈਗਾ ਆ ਉਹਦੇ ਉੱਤੇ ਫਲਾਈਟਸ ਦੇ ਉੱਤੇ ਵੀ ਅਸਰ ਪਿਆ ਸੀਗਾ। ਸੋ ਹੁਣ ਇਹ ਪਤਾ ਲੱਗ ਰਿਹਾ ਵੀ ਜਿਹੜਾ ਅਫਗਾਨੀ ਨੈਸ਼ਨਲ ਆ ਜੋ US ਦੇ ਵਿੱਚ 2021 ਚ ਦਾਖਲ ਹੋਇਆ ਸੀ, ਉਸ ਦੇ ਦੁਆਰਾ ਇਸ ਕਰਤੂਤ ਨੂੰ, ਇਸ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਹੈ। ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਸ਼ਾਨ ਕੁਰਾਨ ਤੇ ਯੂਨੀਫਾਰਮ ਡਿਵੀਜ਼ਨ ਚੀਫ ਰਿਚਰਡ ਮੈਕੋਲੇ ਉਹ ਕਹਿੰਦੇ ਵੀ ਸੀਨ ਦੇ ਉੱਤੇ ਪਹੁੰਚ ਗਏ ਤੇ ਉਹਨਾਂ ਨੇ ਇਹ ਕਿਹਾ ਵੀ ਜੋ ਸਰਵਿਸ ਦੇ ਡਿਪਟੀ ਡਾਇਰੈਕਟਰ ਆ ਤੇ ਨਾਲ ਦੀ ਨਾਲ FBI ਵੀ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਸੀਕ੍ਰੇਟ ਸਰਵਿਸ ਵਾਲੇ ਇਹ ਚੈੱਕ ਕਰ ਰਹੇ ਆ ਵੀ ਜਿਹੜਾ ਸ਼ੂਟਰ ਸੀ ਉਹ ਵਾਈਟ ਹਾਊਸ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ ਜਾਂ ਕਿਸੇ ਜੋ ਸਰਵਿਸ ਪ੍ਰੋਟੈਕਸ਼ਨ ਦੇ ਅੰਡਰ ਹੈਗਾ ਉਸ। ਜੀ ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਜਿਹੜੇ ਹਾਂਗਕਾਂਗ ਦੀ ਜਿਹੜੀ ਹਾਈ ਰਾਈਜ਼ ਬਿਲਡਿੰਗ ਨੂੰ ਅੱਗ ਲੱਗੀ ਆ ਉਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਇਜ਼ਾਫਾ ਹੋ ਗਿਆ ਆ। ਇਸ ਮੌਕੇ ਅਧਿਕਾਰਿਤ ਆંકੜਾ ਦੱਸ ਰਿਹਾ ਆ ਵੀ 44 ਜਾਣਿਆਂ ਦੀ ਮੌਤ ਹੋਈ ਆ ਤੇ 279 ਲੋਕ, 270 ਤੋਂ ਵੱਧ ਲੋਕ ਉਹ ਲਾਪਤਾ ਦੱਸੇ ਜਾ ਰਹੇ ਨੇ। ਜਿਹੜੀ ਬੈਂਬੂ ਸਕੈਫੋਲਡਿੰਗ ਆ ਉਸ ਦੇ ਕਰਕੇ ਕਹਿੰਦੇ ਵੀ ਅੱਗ ਜ਼ਿਆਦਾ ਭਿਆਨਕ ਸੀਗੀ। ਬੈਂਬੂ ਜਿਹੜੇ ਲੱਕੜ ਦਾ ਇੱਕ ਪ੍ਰਕਾਰ ਆ, ਇੱਕ ਰੁੱਖ ਆ, ਉਸ ਦੇ ਆਲੇ ਦੁਆਲੇ ਉਹਦੇ ਨਾਲ ਜਿਹੜੀ ਚੱਲ ਰਿਹਾ ਸੀ, ਕੰਮ ਚੱਲ ਰਿਹਾ ਸੀਗਾ ਬਿਲਡਿੰਗ ਦੇ ਬਾਹਰਲੇ ਪਾਸੇ। ਤੇ ਜਿੱਦਾਂ ਆਪਾਂ ਪਹਿਲਾਂ ਵੀ ਸਵੇਰੇ ਗੱਲ ਕਰ ਰਹੇ ਸੀ ਵੀ ਆਪਣੇ ਇੱਥੇ ਸਟੀਲ ਦੀਆਂ ਹੁੰਦੀਆਂ ਆ, ਉੱਥੇ ਬੈਂਬੂ ਦੀ ਵਰਤੀ ਜਿਹੜੀ ਉਹ ਜਾ ਰਹੀ ਸੀਗੀ। ਤੇ ਅਜੇ ਹੋਰ ਵੀ ਇਹ ਆંકੜਾ ਵੱਧ ਸਕਦਾ ਆ ਮਰਨ ਵਾਲਿਆਂ ਦਾ, ਕਿਉਂਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀਗੀ। ਬੈਂਬੂ ਦੇ ਕਰਕੇ ਅੱਗ ਹੋਰ ਜ਼ਿਆਦਾ ਤਿੱਖੀ ਤੇ ਤੇਜ਼ ਤੇ ਜ਼ਿਆਦਾ ਟੈਂਪਰੇਚਰ ਦੇ ਉੱਤੇ ਜਿਹੜੀ ਬਲੀ, ਤੇ ਉਹਦੇ ਕਰਕੇ ਜਿਹੜੀ ਦਿੱਕਤ ਆ ਉਹ ਆਈ ਹੈਗੀ ਆ। ਸੋ ਫਾਇਰ ਸੇਫਟੀ ਸਟੈਂਡਰਡਸ ਕਿੱਦਾਂ ਸੀਗੇ, ਕਿਵੇਂ ਨਹੀਂ ਸੀਗੇ, ਉਹਦੇ ਬਾਰੇ ਜਿਹੜੀ ਹੁਣ ਜਾਂਚ ਚੱਲ ਰਹੀ ਆ। 3 ਜਣਿਆਂ ਨੂੰ ਆਲਰੇਡੀ ਇਸ ਅੱਗ ਦੇ ਕਰਕੇ ਗ੍ਰਿਫਤਾਰ ਹਾਂਗਕਾਂਗ ਦੇ ਵਿੱਚ ਕਰ ਲਿਆ ਗਿਆ ਆ। ਵੀ ਕੀ ਇਸ ਦੇ ਪਿੱਛੇ ਜਿਹੜੇ ਹੈਗੇ ਕਹਿੰਦੇ ਕੰਸਟਰਕਸ਼ਨ ਕੰਪਨੀ ਕੰਸਲਟੈਂਟ, ਇੱਕ 2 ਡਾਇਰੈਕਟਰ ਉਸ ਕੰਸਟਰਕਸ਼ਨ ਕੰਪਨੀ ਦੇ ਤੇ ਇੱਕ ਜਿਹੜਾ ਕੰਸਲਟੈਂਟ ਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਆ ਤੇ ਉਹਨਾਂ ਦੇ ਉੱਤੇ ਮੈਨ ਸਲੌਟਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਟਰੰਪ ਹੋਣਾ ਦਾ ਕੈਲੀਫੋਰਨੀਆ ਦੀ ਸਟੂਡੈਂਟਸ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਕੱਟ ਕਰਨ ਕਰਕੇ ਕਾਫੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਫੈਲ ਰਹੀ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਲੀਫੋਰਨੀਆ ਨੂੰ ਪਿਛਲੇ ਹਫ਼ਤੇ ਸੂਹ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਟੂਡੈਂਟਸ ਦੇ ਕੋਲ ਲੀਗਲ ਸਟੇਟਸ ਨਹੀਂ ਹੈਗਾ ਤੇ ਉਹਨਾਂ ਨੂੰ ਬੈਨੀਫਿਟਸ ਨਹੀਂ ਦਿੱਤੇ ਜਾ ਸਕਦੇ। ਟਰੰਪ ਐਡਮਿਨਿਸਟ੍ਰੇਸ਼ਨ ਕੈਲੀਫੋਰਨੀਆ ਦੀਆਂ ਜੋ ਪਾਲਿਸੀ ਹੈਗੀ ਆ ਪ੍ਰੋਵਾਈਡਿੰਗ ਇਨ ਸਟੇਟ ਟਿਊਸ਼ਨ ਸਕਾਲਰਸ਼ਿਪ ਤੇ ਸਬਸਿਡਾਈਜ਼ਡ ਲੋਨ ਟੂ ਇਮੀਗ੍ਰੈਂਟਸ ਵਿਦਆਊਟ ਲੀਗਲ ਸਟੇਟਸ ਤੇ ਉਸ ਨੂੰ ਲੈ ਕੇ ਜਿਹੜਾ ਆ ਉਹਨਾਂ ਦਾ ਸਟੈਂਡ ਬਿਲਕੁਲ ਸਖਤ ਹੈਗਾ ਕੈਲੀਫੋਰਨੀਆ ਦੇ ਮੁਤਾਬਕ। ਹੁਣ ਟਿਕਟੌਕ ਜਾਂ ਉਹਦੇ ਤੇ ਰਿਊਮਰਸ ਬਹੁਤ ਚੱਲ ਰਹੇ ਹੈਗੇ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੀ ਫਾਫਸਾ ਜਿਹੜੀ ਇਹਨਾਂ ਦੀ ਹੁੰਦੀ ਹੈਗੀ ਆ ਫ੍ਰੀ ਐਪਲੀਕੇਸ਼ਨ ਫॉर ਫੈਡਰਲ ਸਟੂਡੈਂਟ ਏਡ ਉਹ ਯੂਜ਼ ਨਹੀਂ ਕਰ ਸਕਦੇ ਜਿਹੜੇ ਲੀਗਲ ਸਟੇਟਸ ਦੇ ਉੱਤੇ ਸਟੂਡੈਂਟ ਨਹੀਂ ਹੈ। ਇੱਕ ਦਿਨ ਅੱਗੇ ਵੀ ਅਸੀਂ ਖਬਰ ਸਾਂਝੀ ਕੀਤੀ ਸੀ, ਸ਼ਾਇਦ 70-80 ਹਜ਼ਾਰ ਦੇ ਕਰੀਬ ਸਟੂਡੈਂਟਸ ਆ ਕੈਲੀਫੋਰਨੀਆ ਦੇ ਵਿੱਚ। US ਡਿਪਾਰਟਮੈਂਟ ਆਫ ਜਸਟਿਸ ਇਹ ਅਲੈਜ ਕਰ ਲਿਆ ਵੀ ਕੈਲੀਫੋਰਨੀਆ ਦੀ ਪਾਲਿਸੀ ਜਿਹੜੀ ਆ ਇਨ ਸਟੇਟ ਟਿਊਸ਼ਨ ਜਿਹੜੀ ਉਹਨਾਂ ਨੂੰ ਫ੍ਰੀ ਦੇਣੀ ਤੇ ਜੇ ਅਮਰੀਕਾ ਦੀ ਹੋਰ ਸਟੇਟ ਤੋਂ ਆ ਕੇ ਕੋਈ ਕੈਲੀਫੋਰਨੀਆ 'ਚ ਪੜ੍ਹਦਾ ਤੇ ਉਹਦੀ ਫੀਸ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਆ। ਜਿਹੜੇ ਕੈਲੀਫੋਰਨੀਆ ਦੇ ਵਿੱਚ ਲੀਗਲ ਨਹੀਂ ਹੈਗੇ, ਇਲੀਗਲ ਆ, ਉਹਨਾਂ ਦੀ ਫੀਸ ਜਿਹੜੀ ਆ ਉਹ ਜਿੱਦਾਂ ਬਾਕੀ ਕੈਲੀਫੋਰਨੀਆ ਸਟੂਡੈਂਟ ਦੀ ਆ ਉਹਨਾਂ ਦੇ ਬਰਾਬਰ ਹੀ ਹੈਗੀ ਆ। 70-80 ਹਜ਼ਾਰ ਨਹੀਂ, ਐਕਚੁਅਲੀ ਅੱਜ ਕੈਲਮੈਟਰਸ ਰਿਪੋਰਟ ਕਰ ਰਿਹਾ ਵੀ 1 ਲੱਖ ਦੇ ਕਰੀਬ ਜਿਹੜੇ ਕਾਲਜ ਸਟੂਡੈਂਟਸ ਆ ਉਹ ਲੀਗਲ ਸਟੇਟਸ ਉਹਨਾਂ ਦਾ ਹੈ ਨਹੀਂ ਤੇ ਇਹ ਕਾਫੀ ਵੱਡਾ ਨੰਬਰ ਹੈਗਾ ਹੈ। ਸੋ ਜਿਹੜੀ ਫੀਸ ਹੈਗੀ ਆ ਕਹਿੰਦੇ ਵੀ $39,000 ਦੇ ਕਰੀਬ ਹਰ ਸਾਲ ਉਹ ਸੇਵ ਕਰਦੇ ਹੈਗੇ ਆ। ਕੈਬਨ ਜੌਨਸਨ ਲਾ ਪ੍ਰੋਫੈਸਰ ਹੈਗੇ UC ਡੇਵਿਸ ਤੇ ਉਹਨਾਂ ਨੇ ਇਹ ਕਿਹਾ ਵੀ ਟਰੰਪ ਹੋਣਾ ਦਾ ਜਿਹੜਾ ਇਹ ਐਕਸ਼ਨ ਆ ਇਹ ਇੱਕ ਤਰ੍ਹਾਂ ਨਾਲ ਉਹ ਆਪਣੇ ਆਪ ਨੂੰ ਪੋਲੀਟੀਕਲੀ ਵਿਨ ਜਿਹੜਾ ਸ਼ੋਅ ਕਰਨਾ ਚਾਹੁੰਦੇ ਆ ਇਸ ਕੇਸ ਨੂੰ ਲੈ ਕੇ।
ਤੇ ਗਵਰਨਰ ਗੈਬਨ ਨਿਊਸਮ ਹੋਣੀ ਜਿਹੜੇ ਆ ਉਹਨਾਂ ਨੇ ਇਹਦੇ ਬਾਰੇ ਹਜੇ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਹੈਗੀ। ਜੀ। ਨਾਰਦਰਨ ਕੈਲੀਫੋਰਨੀਆ ਦੇ ਕੁਝ ਜਿਹੜੇ ਹਸਪਤਾਲ ਆ ਉਹਨਾਂ ਨੂੰ $3 ਮਿਲੀਅਨ ਦੀ ਗ੍ਰਾਂਟ ਜਿਹੜੀ ਉਹਨਾਂ ਨੇ ਸਿਕਿਉਰ ਕੀਤੀ ਆ, ਮਿਲ ਰਹੀ ਆ ਸਟਰੀਟ ਮੈਡੀਸਨ ਟ੍ਰੇਨਿੰਗ ਦੇ ਲਈ। ਇਹ ਇੱਕ ਜਿਹੜੀ ਨਵੀਂ ਗ੍ਰਾਂਟ ਆ ਉਹਦੇ ਨਾਲ ਕਹਿੰਦੇ ਵੀ ਐਕਸੈਸ ਤੇ ਹੈਲਥ ਕੇਅਰ ਆ ਨਾਰਦਰਨ ਕੈਲੀਫੋਰਨੀਆ ਦੀਆਂ ਉਸ ਪਾਪੂਲੇਸ਼ਨ, ਉਸ ਜਨਸੰਖਿਆ ਤੱਕ ਪਹੁੰਚੂਗਾ ਜਿਨ੍ਹਾਂ ਵਿੱਚ ਹੋਮਲੈਸ ਲੋਕ ਵੀ ਸ਼ਾਮਲ ਹੈਗੇ ਨੇ। ਰੈਜ਼ੀਡੈਂਸੀ ਪ੍ਰੋਗਰਾਮਸ ਜਿਹੜੇ ਕਈ ਹਸਪਤਾਲਾਂ 'ਚ ਚੱਲ ਰਹੇ ਆ ਉਹਨਾਂ ਨੂੰ ਹੁਣ ਸਿਖਲਾਈ ਦਿੱਤੀ ਜਾਊਗੀ ਵੀ ਜਿਹੜੀ ਸਟਰੀਟ ਮੈਡੀਸਨ ਦੀ ਟ੍ਰੇਨਿੰਗ ਦੇਣੀ ਆ। ਸਿਆਰਾ ਨਵਾਡਾ ਮੈਮੋਰੀਅਲ ਹਸਪੀਟਲ ਫਾਊਂਡੇਸ਼ਨ ਗ੍ਰਾਸ ਵੈਲੀ ਦੇ ਵਿੱਚ ਉਹ ਸੇਂਟ ਜੋਸਫਸ ਫਾਊਂਡੇਸ਼ਨ ਆਫ ਸੈਨ ਵਕੀਨ, ਮਰਸੀ ਮੈਡੀਕਲ ਸੈਂਟਰ ਮਰਸਡ ਫਾਊਂਡੇਸ਼ਨ, ਡੋਮਿਨਿਕਨ ਹਸਪੀਟਲ ਫਾਊਂਡੇਸ਼ਨ ਸੈਂਟਾ ਕਰੂਜ਼, ਇਹਨਾਂ ਨੂੰ ਕਹਿੰਦੇ ਵੀ ਹੁਣ $3 ਮਿਲੀਅਨ ਦੀ ਗ੍ਰਾਂਟ ਮਿਲੇਗੀ। ਕਹਿੰਦੇ ਵੀ ਆਈਡੀਆ ਇਸ ਦੇ ਵਿੱਚ ਇਹ ਆ, ਡਾਕਟਰ ਜਿਹੜੇ ਇਨਗ੍ਰਿਡ ਬਾਉਰ ਆ ਪ੍ਰੋਗਰਾਮ ਦੇ ਜਿਹੜੇ ਡਾਇਰੈਕਟਰ ਆ ਗ੍ਰਾਂਟ ਦੇ ਲਈ, ਉਹ ਕਹਿ ਰਹੇ ਆ ਵੀ ਸਾਡਾ ਇਰਾਦਾ ਇਹੀ ਆ, ਆਈਡੀਆ ਇਹੀ ਆ ਵੀ ਜਿਹੜੀ ਸਟਰੀਟ ਮੈਡੀਸਨ ਜਿਹੜੀ ਉਹ ਲਿਆਂਦੀ ਜਾਵੇ ਜਿਹੜੇ ਉਹਨਾਂ ਲੋਕਾਂ ਦੇ ਲਈ ਜਿਹੜੇ ਆਈਦਰ ਜਿੱਦਾਂ ਹੋਮਲੈਸ ਸਟਰੀਟ ਤੇ ਆ ਜਾਂ ਕੁਝ ਅਜਿਹੇ ਪੇਂਡੂ ਇਲਾਕੇ ਰੂਰਲ ਏਰੀਆਜ਼ ਜਿਹੜੇ ਕੰਪਲੀਟਲੀ ਹੋਮਲੈਸ ਤਾਂ ਨਹੀਂ ਆ ਪਰ ਉਹਨਾਂ ਦੇ ਕੋਲ ਕੋਈ ਪੱਕਾ ਘਰ ਵੀ ਨਹੀਂ ਹੈਗਾ, ਕਦੀ ਕਿਤੇ ਹੁੰਦੇ ਆ ਜਾਂ ਜਿਨ੍ਹਾਂ ਕੋਲ ਟਰਾਂਸਪੋਰਟੇਸ਼ਨ ਨਹੀਂ ਹੁੰਦੀ। ਸੋ ਇਹ ਜਿਹੜੀਆਂ ਸਿਹਤ ਸਹੂਲਤਾਂ ਆ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਹਿੰਦੇ ਵੀ ਇਸ $3 ਮਿਲੀਅਨ ਦੇ ਨਾਲ ਕੀਤੀ ਜਿਹੜੀ ਉਹ ਜਾਊਗੀ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਜਿਹੜੀਆਂ ਉੱਥੇ ਕਾਉਂਟੀਜ਼, ਉੱਥੇ ਪਾਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਆ ਪਰ ਕਿਉਂਕਿ ਪੇਂਡੂ ਦੂਰ ਦਰਾਡੇ ਇਲਾਕੇ ਹੋਣ ਦੇ ਕਰਕੇ ਬਹੁਤ ਸਾਰੀ ਜਿਹੜੀ ਲੋਕ ਰਹਿੰਦੇ ਆ ਉਹਨਾਂ ਦਾ ਹਸਪਤਾਲ ਤੱਕ ਸਹੀ ਤਰੀਕੇ ਦੀ ਪਹੁੰਚ ਨਹੀਂ ਹੈਗੀ। ਸੋ ਹੋਪਫੁਲੀ ਇਹਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਤੱਕ ਜਿਹੜੀ ਮਦਦ ਆ ਉਹ ਮੁਹੱਈਆ ਹੋ ਸਕੇਗੀ। ਇਹ ਕਹਿੰਦੇ ਵੀ 5 ਸਾਲ ਦਾ ਜਿਹੜਾ ਉਹ ਪ੍ਰੋਜੈਕਟ ਜਿਹੜਾ ਉਹ ਰਹੇਗਾ, ਜਿਸ ਨੂੰ ਦੇਖਦੇ ਆ ਵੀ ਕਹਿੰਦੇ ਵੀ ਕਿੱਦਾਂ ਦਾ ਅਸਰ ਰਹਿੰਦਾ ਹੈ। ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਆਰਮੀ ਸਪੈਸ਼ਲਿਸਟ ਇੱਕ ਪੰਜਾਬੀ ਮੂਲ ਦੀ ਕੁੜੀ ਜਿਹੜੀ ਆ ਉਹ ਨਿਊ ਜਰਸੀ ਦੀ ਰਹਿਣ ਵਾਲੀ ਆ, ਉਹ ਕੈਲੀਫੋਰਨੀਆ ਦੇ ਜਿਹੜੇ ਕੋਸਟ ਦੇ ਉੱਤੇ ਹੜ ਕੇ ਉਹਦੇ ਵਿੱਚ ਚਲੇ ਗਈ। ਮੋਨਰੇ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ ਯੂਐਸ ਆਰਮੀ ਸਪੈਸ਼ਲਿਸਟ ਅਮਨਪ੍ਰੀਤ ਥਿੰਡ ਇਹ ਆਪਣੇ 2 ਹੋਰ ਲੇਡੀਜ਼ ਦੇ ਨਾਲ ਉੱਥੇ ਗਈ ਸੀ ਤੇ ਜਦੋਂ ਵੇਵਜ਼ ਆਈਆਂ ਉਹਨਾਂ ਦੇ ਵਿੱਚ ਇਹ ਹੜ ਗਈ। ਗ੍ਰਾਪਟਾ ਸਟੇਟ ਪਾਰਕ ਜੋ ਆ ਇਹ ਸੇਮ ਪਾਰਕ ਆ ਜਿੱਥੇ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਪਿਛਲੇ ਮਹੀਨੇ, ਇੱਕ ਫਾਦਰ ਤੇ ਉਹਨਾਂ ਦੀ ਜਿਹੜੀ 7 ਸਾਲਾਂ ਦੀ ਜਿਹੜੀ ਬੱਚੀ ਆ ਉਹ ਪਾਣੀ ਦੇ ਵਿੱਚ ਚਲ ਗਈ ਸੀ ਜਦੋਂ 15 ਤੋਂ 20 ਫੁੱਟ ਉੱਚੀਆਂ ਜਿਹੜੀਆਂ ਵੇਵਜ਼ ਚੱਲ ਰਹੀਆਂ ਸੀਗੀਆਂ। ਜਿਹੜੀ ਥਿੰਡ ਆ ਉਹ ਕਹਿੰਦੇ ਪਈ ਰੌਕਸ ਤੋਂ ਡਿੱਗ ਪਈ ਤੇ ਉਹਦੇ ਨਾਲ 2 ਹੋਰ ਲੇਡੀਜ਼ ਸੀਗੀਆਂ, ਉਹ ਸਰਵਾਈਵ ਹੋ ਗਈਆਂ, ਉਹ ਸ਼ੋਰ ਦੇ ਉੱਤੇ ਆਉਣ ਦੇ ਵਿੱਚ ਕਾਮਯਾਬ ਹੋ ਗਈਆਂ। ਥਿੰਡ ਜੋ ਆ ਉਹ ਸਟੂਡੈਂਟ ਆ ਮਿਲਟਰੀ ਡਿਫੈਂਸ ਲੈਂਗੁਏਜ ਇੰਸਟੀਚਿਊਟ ਫੋਰਨ ਲੈਂਗੁਏਜ ਸੈਂਟਰ ਮੋਨਰੇ ਦੇ ਵਿੱਚ। ਇਹ ਜੋ ਕਰਨਲ ਕ੍ਰਿਸੀ ਵਿਟਫੀਲਡ ਆ ਕਮਾਂਡੈਂਟ ਆਫ ਦਾ ਸੈਂਟਰ, ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ ਸਰਚ ਐਂਡ ਰਿਕਵਰੀ ਆਪਰੇਸ਼ਨ ਕੰਟੀਨਿਊਜ਼ ਆ ਤੇ ਸਾਨੂੰ ਆਸ ਹੈਗੀ ਆ ਵੀ ਥਿੰਡ ਲੱਭ ਜਾਊਗੀ, ਪਰ ਹਜੇ ਤੱਕ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਹੈਗਾ। ਵੀਕਐਂਡ ਦੇ ਦੌਰਾਨ ਯੂਐਸ ਕੋਸਟ ਗਾਰਡ ਨੇ ਵੀ ਜਿਹੜਾ ਆ ਕਾਫੀ ਜ਼ਿਆਦਾ ਸਰਚ ਆ ਓਸ਼ਨ ਦੇ ਵਿੱਚ ਕੀਤੀ ਹੈਗੀ ਆ। ਐਤਵਾਰ ਨੂੰ ਮੌਂਟੀ ਕਾਉਂਟੀ ਸ਼ੈਰਿਫ ਦੇ ਆਫਿਸ ਨੇ ਸਰਚ ਤੇ ਜਿਹੜਾ ਰੈਸਕਿਊ ਮਿਸ਼ਨ ਹੈਗਾ ਫॉर ਮਿਸਿੰਗ ਮੈਨ ਇਹਦੇ ਵਿੱਚ ਇੱਕ ਨਵਾਂ ਸਰਚ ਤੇ ਰਿਕਵਰੀ ਆਪਰੇਸ਼ਨ ਸ਼ੁਰੂ ਕੀਤਾ ਹੈ। ਅਗਲੀ ਗੱਲ ਕਰਦੇ ਜਾਈਏ, ਵੰਡਰਫੁਲ ਕੰਪਨੀ ਜਿਹੜੀ ਆ ਉਹਨਾਂ ਨੇ ਲਾਸੂਟ ਕੀਤਾ ਸੀ ਵੀ ਜਿਹੜੇ ਫਾਰਮ ਵਰਕਰ ਆ ਉਹ ਯੂਨੀਅਨਾਈਜ਼ ਨਾ ਕਰ ਸਕਣ। ਬੀਤੇ ਸਮੇਂ ਦੇ ਵਿੱਚ ਫਾਰਮ ਵਰਕਰਸ ਨੇ ਯੂਨੀਅਨਾਈਜ਼ ਕਰਨ ਦੇ ਲਈ ਕਾਨੂੰਨ ਆ ਉਸ ਨੂੰ ਅਪਰੂਵ ਕਰਾਇਆ ਸੀ, ਜਦ ਬਹੁਤ ਲੰਮੀ ਜਿਹੜੀ ਪੈਦਲ ਯਾਤਰਾ ਉਹਨਾਂ ਨੇ ਸੈਂਟਰ ਵੈਲੀ ਤੋਂ ਸੈਕਰਾਮੈਂਟੋ ਤੱਕ ਕੀਤੀ ਸੀਗੀ। ਹੁਣ ਅਦਾਲਤ ਨੇ ਵੰਡਰਫੁਲ ਕੰਪਨੀ ਦੇ ਦੁਆਰਾ ਜਿਹੜਾ ਇਹ ਲਾਸੂਟ ਲਿਆਂਦਾ ਗਿਆ ਆ ਉਸ ਨੂੰ ਟੌਸ ਕਰ ਦਿੱਤਾ ਹੈ, ਯਾਨੀ ਕਿ ਬਾਹਰ ਕਰ ਦਿੱਤਾ ਹੈ। ਸੁਣਵਾਈ ਕਹਿੰਦੇ ਵੀ ਹੁਣ ਅਸੀਂ ਨਹੀਂ ਲਵਾਂਗੇ। 5th ਡਿਸਟ੍ਰਿਕਟ ਕੋਰਟ ਆਫ ਅਪੀਲ ਫ੍ਰੈਸਨੋ ਦੇ ਵਿੱਚ ਆ ਉਹਨਾਂ ਦੇ ਜਿਹੜੇ 3 ਜੱਜਾਂ ਦੇ ਪੈਨਲ ਨੇ ਇਹ ਡਿਸੀਜਨ ਲਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਆ ਇਸ ਨੂੰ ਕਈ ਜਣੇ ਕੰਟਰੋਵਰਸ਼ੀਅਲ ਆਖਦੇ ਆ, ਪਰ ਜਿਹੜੇ ਫਾਰਮ ਵਰਕਰ ਆ ਉਹ ਕਹਿੰਦੇ ਵੀ ਸਾਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਇਸ ਦੇ ਵਿੱਚ ਹੋਣਾ ਚਾਹੀਦਾ ਹੈ। ਇੱਥੇ ਦੀ ਸਭ ਤੋਂ ਵੱਡੀ ਫਾਰਮ ਵਰਕਰਸ ਦੀ ਜਿਹੜੀ ਯੂਨੀਅਨ
UFW ਯੂਨਾਈਟਿਡ ਫਾਰਮ ਵਰਕਰਸ ਆ, ਉਹਨਾਂ ਨੇ ਇਸ ਪੂਰੇ ਕਾਨੂੰਨ ਦੀ ਜਿਹੜੀ ਸਪੋਰਟ ਆ ਉਹ ਕੀਤੀ ਸੀਗੀ। ਐਗਰੀਕਲਚਰ ਲੇਬਰ ਰਿਲੇਸ਼ਨ ਬੋਰਡ ਨੇ ਪਿਛਲੇ ਸਾਲ ਕਹਿੰਦੇ ਵੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਹੜਾ ਗਵਰਨਰ ਗੈਵਿਨ ਨਿਊਸਮ ਨੇ 2023 ਚ ਇਸ ਬਿੱਲ ਦੇ ਉੱਤੇ ਸਾਈਨ ਕੀਤੇ ਸੀ, ਕਾਨੂੰਨ ਬਣਾਇਆ ਸੀ ਵੰਡਰਫੁਲ ਕੰਪਨੀ ਦੇ ਦੁਆਰਾ, ਵੀ ਇਸ ਨੂੰ ਉਲਟਾਇਆ ਜਿਹੜਾ ਉਹ ਜਾ ਸਕੇ। ਜਿਹੜੇ ਲਾਸੂਟ ਦੇ ਵਿੱਚ ਇਹ ਕਥਿਤ ਤੌਰ ਤੇ ਦਾਅਵਾ ਸੀਗਾ ਵੀ ਇਹ ਜਿਹੜਾ ਕਾਨੂੰਨ ਆ ਇਹ ਗੈਰ ਸੰਵਿਧਾਨਿਕ ਆ, ਤੇ ਯੂਨਾਈਟਿਡ ਫਾਰਮ ਵਰਕਰਸ ਦੀ ਪਟੀਸ਼ਨ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਇਆ ਸੀਗਾ। ਸੋ ਪਬਲਿਕ ਡਿਸਪਿਊਟ ਜਿਹੜਾ ਕੰਪਨੀ ਦਾ ਤੇ ਉੱਥੇ ਕਾਮਿਆਂ ਦਾ ਜਿਹੜਾ ਉਹ ਚੱਲਦਾ ਲੰਮੇ ਸਮੇਂ ਤੋਂ ਹੀ ਆ ਰਿਹਾ ਹੈਗਾ ਆ, ਤੇ ਪਰ ਅੱਜ ਅਦਾਲਤ ਨੇ ਵੀ ਵੰਡਰਫੁਲ ਕੰਪਨੀ ਦੀ ਨਾ ਸੁਣਦੇ ਹੋਏ ਜਿਹੜੇ ਫਾਰਮ ਵਰਕਰਸ ਵਾਲੇ ਆ ਉਹਨਾਂ ਨੂੰ ਯੂਨੀਅਨ ਬਣਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਰਾਹ ਜਿਹੜਾ ਉਹ ਹੋਰ ਸਾਫ਼ ਕੀਤਾ ਹੈ। ਜੀ, ਥੈਂਕਸਗਿਵਿੰਗ ਆ ਰਹੀ ਆ ਕੱਲ ਨੂੰ, ਤੇ ਥੈਂਕਸਗਿਵਿੰਗ ਕਰਕੇ ਸਾਰੇ ਹੀ ਜਿਹੜੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ ਉਹ ਇਹ ਕਹਿ ਰਹੀਆਂ ਵੀ ਕਈ ਜਗ੍ਹਾ ਜੋ ਇੰਪੇਅਰ ਡਰਾਈਵਿੰਗ ਹੋ ਰਹੀ ਹੈਗੀ ਆ, ਡਰੰਕ ਕਰਕੇ ਡਰਾਈਵ ਨਾ ਕਰੋ। ਹੈਪੀ ਥੈਂਕਸਗਿਵਿੰਗ ਸਾਰਿਆਂ ਨੂੰ ਉਹ ਕਹਿ ਰਹੇ ਹੈਗੇ ਆ ਵੀ ਕਿਉਂਕਿ ਇਹ ਛੁੱਟੀਆਂ ਦਾ ਸਮਾਂ ਹੈਗਾ, ਇਹਦੇ ਵਿੱਚ ਬਹੁਤ ਵਾਰ ਲੋਕ ਗਲਤੀ ਕਰਦੇ ਹੈਗੇ ਆ। ਟਰੱਕਾਂ ਦੀ ਆਪਾਂ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਵੀ 2 ਪੰਜਾਬੀ ਨੌਜਵਾਨਾਂ ਦੇ ਟਰੱਕ ਐਕਸੀਡੈਂਟ ਨੂੰ ਲੈ ਕੇ ਕਿੰਨੀ ਜ਼ਿਆਦਾ ਜਿਹੜੀ ਆ ਪੰਜਾਬੀਆਂ ਟਰੱਕਰ ਜੋ ਆ ਉਹਨਾਂ ਦੇ ਅਗੇਂਸਟ ਹੇਟ ਚੱਲ ਰਹੀ ਹੈਗੀ ਆ। ਪਰ ਆਪਣੇ ਜਿਹੜੇ ਲੋਕ ਆ ਹਜੇ ਵੀ ਟਲਦੇ ਨਹੀਂ ਹੈਗੇ। ਹੁਣ ਇਹ ਸਾਊਥ ਸੈਕਰਾਮੈਂਟੋ ਤੋਂ CHP ਦੀ ਇੱਕ ਖਬਰ ਆ ਰਹੀ ਆ ਵੀ 11/22/2025 ਨੂੰ CHP ਨੂੰ ਇੱਕ 911 ਕਾਲ ਆਈ, ਜਿਹਦੇ ਵਿੱਚ ਉਹਨਾਂ ਨੇ ਕਿਸੇ ਨੇ ਕਿਹਾ ਵੀ I-5 ਜੋ ਨਾਰਥ ਪੌਕਰ ਰੋਡ ਦੇ ਉੱਤੇ ਹੈਗਾ, ਉੱਥੇ ਸੈਮੀ ਟਰੱਕ ਜਾ ਰਿਹਾ ਹੈਗਾ ਨੀਅਰ ਸਟਰਵਿਲ ਰੋਡ, ਤੇ ਉਹ ਵੀਵਿੰਗ ਜਿਹੜਾ ਆ ਕਰ ਰਿਹਾ ਹੈਗਾ ਅਕ੍ਰੋਸ ਦਾ ਲੇਨਸ, ਤੇ ਮੇਜਰ ਹੈਜ਼ਰਡ ਹੈਗਾ। ਜਦੋਂ ਆਫੀਸਰ ਨੇ ਉਸ ਸੈਮੀ ਟਰੱਕ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਡਰਾਈਵਰ ਆ ਉਹਨੇ ਪਹਿਲੀ ਲਾਈਨ ਦੇ ਵਿੱਚ ਹੀ ਇੱਕਦਮ ਸਟਾਪ ਕਰ ਦਿੱਤਾ, ਜਦ ਕਿ ਉਹਨੂੰ ਰਾਈਟ ਨੂੰ ਪੁੱਲ ਕਰਨਾ ਚਾਹੀਦਾ ਸੀ। ਸੋ ਇਸ ਖਤਰੇ ਨੂੰ ਦੇਖਦੇ ਹੋਏ ਜਿਹੜੇ ਆਫੀਸਰਸ ਆ ਉਹਨਾਂ ਨੇ ਟ੍ਰੈਫਿਕ ਬ੍ਰੇਕ ਕਰਤੀ ਸਾਰੀ, ਤਾਂ ਕਿ ਜਿਹੜੇ ਉੱਥੇ ਮੋਟਰਿਸਟ ਪਹੁੰਚ ਰਹੇ ਸੀ, ਅਪਰੋਚ ਕਰ ਰਹੇ ਸੀ ਉਸ ਨੂੰ, ਉਹ ਕਿਸੇ ਤਰ੍ਹਾਂ ਦੀ ਸੱਟ ਚੋਟ ਜਾਂ ਐਕਸੀਡੈਂਟ ਦੇ ਵਿੱਚ ਇਨਵੋਲਵ ਨਾ ਹੋਣ। ਜਦੋਂ ਡਰਾਈਵਰ ਨੂੰ ਥੱਲੇ ਲਾਇਆ ਗਿਆ ਤੇ ਸ਼ਰੇਆਮ ਕਹਿੰਦੇ ਪਤਾ ਲੱਗਿਆ ਵੀ ਉਹਨੇ ਸ਼ਰਾਬ ਪੀਤੀ ਹੋਈ ਸੀ। DUI ਇਨਵੈਸਟੀਗੇਸ਼ਨ ਨੇ ਕਨਫਰਮ ਕੀਤਾ ਜਿਹੜਾ ਡਰਾਈਵਰ ਸੀ ਉਹ ਆਲਰੇਡੀ DUI ਦੀ ਪ੍ਰੋਬੇਸ਼ਨ ਤੇ ਸੀ। ਪੰਜਾਬੀ ਟਰੱਕਰ ਦੀ ਕੰਪਨੀ ਆ, ਹੁਣ ਨਾਮ ਚਲੋ ਆਪਾਂ ਨਾ ਹੀ ਲੈਂਦੇ ਆ ਕਿਉਂਕਿ ਮੁੜ ਕੇ ਫਿਰ ਸਾਰੇ ਕਹਿੰਦੇ ਵੀ ਤੁਸੀਂ ਜੀ ਇਦਾਂ ਕਰਦੇ ਆ। ਸੋ ਆਲਰੇਡੀ DUI ਪ੍ਰੋਬੇਸ਼ਨ ਤੇ ਸੀ, ਤੇ ਜਦੋਂ ਹੁਣ ਇਸ ਟਾਈਮ ਉਸ ਡਰਾਈਵਰ ਨੂੰ ਚੈੱਕ ਕੀਤਾ ਗਿਆ ਤਾਂ ਉਹ 0.275 PAS ਜਾਣੀ ਕਿ 6 ਟਾਈਮ ਮੋਰ ਦੈਨ ਦਾ ਲੀਗਲ ਲਿਮਿਟ ਕਮਰਸ਼ੀਅਲ ਟਰੱਕ ਜਿਹੜਾ ਡਰਾਈਵ ਚਲਾ ਰਿਹਾ ਸੀ। ਕਲਾਸ A ਡਰਾਈਵਰ ਦੀ ਜਿਹੜੀ ਲਿਮਿਟ ਹੈਗੀ ਆ ਉਹ 0.04 ਆ। ਸੋ ਕਹਿੰਦੇ ਪੁਲਿਸ ਆਫੀਸਰਸ ਕਹਿੰਦੇ ਆ ਵੀ ਸ਼ੁਕਰ ਆ ਵੀ ਜਿਹੜੇ ਗੁੱਡ ਪੁਲਿਸ ਆਫੀਸਰਸ ਦੇ ਕਾਰਨ ਉਹ ਕਿਸੇ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਆ ਉਸ ਨੂੰ ਬਚਾਉਣ ਦੇ ਵਿੱਚ ਉਹ ਕਾਮਯਾਬ ਹੋ ਗਏ। ਜੀ, ਅਗਲੀ ਗੱਲ ਕਰੀਏ ਵੀ ਟਰੱਕਰ ਦੇ ਨਾਲ ਆ, ਪਰ ਇਸ ਵਾਰ ਨਾਲ ਦੇ ਆਪਣੇ ਗਵਾਂਢੀ ਮੁਲਕ ਤੋਂ ਆ ਰਹੀ ਆ। ਓਨਟਾਰੀਓ ਦਾ ਜਿਹੜਾ ਟਰੱਕ ਡਰਾਈਵਰ ਆ ਉਸ ਨੂੰ 6 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਸ ਜਿਹੜੇ ਉਹ ਮਾਮਲੇ ਦੇ ਵਿੱਚ ਰਣਜੀਤ ਸਿੰਘ ਰੋਵਲ ਕਹਿੰਦੇ ਵੀ ਇਸ ਨੂੰ ਹੁਣ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। US ਫੈਡਰਲ ਪ੍ਰਿਜ਼ਨ ਦੇ ਵਿੱਚ ਇਹ ਜਿਹੜੀ ਸਜ਼ਾ ਕੱਟੇਗਾ। ਕਹਿੰਦੇ ਵੀ ਕੈਨੇਡਾ ਦੇ ਵਿੱਚ ਇਹ ਕੋਕੇਨ ਸਮਗਲ ਕਰਨ ਦੀ ਇਹ ਕੋਸ਼ਿਸ਼ ਕਰ ਰਿਹਾ ਸੀਗਾ ਜਿਹੜਾ ਡਰੱਗ ਕਿੰਗਪਿਨ ਰਾਇਨ ਵੈਡਿੰਗ ਉਹਦੇ ਬਿਹਾਫ ਦੇ ਉੱਤੇ। ਇਸ ਨੂੰ ਜਿਹੜਾ ਉਹ ਫੜਿਆ ਗਿਆ ਸੀਗਾ ਤੇ ਹੁਣ 6 ਸਾਲ ਦੀ ਸਜ਼ਾ ਜਿਹੜੀ ਉਹ ਹੋਵੇਗੀ। ਇਹ ਜਿਹੜਾ ਰਾਇਨ ਵੈਡਿੰਗ ਆ ਇਹ ਫਿਊਜੀਟਿਵ ਆ, ਇਹ ਭਗੌੜਾ ਆ, ਤੇ ਇਸ ਦੀ ਭਾਲ ਜਿਹੜੀ ਅਮਰੀਕਨ ਪੁਲਿਸ ਆ, ਲਾ ਐਨਫੋਰਸਮੈਂਟ ਆ, ਉਹ ਲਗਾਤਾਰ ਕਰ ਰਹੀ ਆ। ਰੋਵਲ ਦੀ ਇਨਵੋਲਵਮੈਂਟ ਕਹਿੰਦੇ $1 ਬਿਲੀਅਨ ਦੇ ਜਿਹੜੇ US ਕ੍ਰਿਮੀਨਲ ਨੈਟਵਰਕ ਆ ਜਿਹੜਾ ਅਜਿਹੇ ਜਿਹੜੇ ਕਿੰਗਪਿਨਸ ਦੇ ਦੁਆਰਾ ਜਿਹੜੇ ਡਰੱਗ ਸਮਗਲਿੰਗ ਕਰਦੇ ਨੇ ਉਹਨਾਂ ਦੇ ਵਿੱਚ ਜਿਹੜਾ ਇਸ ਦਾ ਇੱਕ ਹੱਥ ਸੀਗਾ। ਕੋਲੰਬੀਆ ਤੋਂ ਜਿਹੜੀ ਕੋਕੇਨ, ਫੈਂਟਨਲ ਤੇ ਹੋਰ ਬਹੁਤ ਸਾਰੇ ਜਿਹੜੇ ਡਰੱਗ ਆ ਉਹਨਾਂ ਨੂੰ ਸਦਰਨ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਲਿਆਇਆ ਜਾਂਦਾ ਤੇ ਫਿਰ ਉਸਥੋਂ ਜਿਹੜਾ ਆ ਕੈਨੇਡਾ ਦੇ ਵਿੱਚ ਤੇ US ਦੀਆਂ ਹੋਰ ਡੈਸਟੀਨੇਸ਼ਨਸ ਦੇ ਵਿੱਚ ਲਿਜਾਇਆ ਜਾਂਦਾ ਆ।
ਅਗਸਤ 2024 ਦੇ ਵਿੱਚ ਰੋਵਲ, ਜਿਨ੍ਹਾਂ ਦੀ ਉਮਰ 65 ਸਾਲ ਆ, ਉਹਦੇ ਨਾਲ ਇੱਕ ਹੋਰ ਡਰਾਈਵਰ ਜਿਹੜਾ ਸੀਗਾ ਇਕਬਾਲ ਸਿੰਘ ਵਿਰਕ, ਉਹਨਾਂ ਦੋਨਾਂ ਨੇ ਬਲੂ ਵਾਟਰ ਬ੍ਰਿਜ ਮਿਸ਼ੀਗਨ ਤੋਂ ਜਿਹੜਾ ਸਾਰਨੀਆ ontario ਦਾ ਇਲਾਕਾ ਆ, ਉੱਥੇ ਕੈਰੀ ਕਰਨ ਦੀ ਸਮਗਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ ਜਦ ਇਹ ਫੜੇ ਗਏ। 95 ਕਿਲੋ ਕੋਕੇਨ ਦੀ ਬ੍ਰਿਕ, 20 ਕਿਲੋ ਹੈਰੋਇਨ ਜਿਹੜੀ ਟ੍ਰੇਲਰ ਦੇ ਵਿੱਚ ਇੱਕ ਸੀਕ੍ਰੇਟ ਕੰਪਾਰਟਮੈਂਟ ਬਣਾਇਆ ਸੀ ਉਸ ਵਿੱਚ ਲਿਜਾਈ ਜਾ ਰਹੇ ਸੀਗੇ। ਯੂਐਸ ਡਿਸਟ੍ਰਿਕਟ ਕੋਰਟ ਜਿਹੜਾ LA ਦੇ ਵਿੱਚ ਆ, ਉਹਨਾਂ ਨੇ ਪਬਲਿਕ ਰੈਕਰਡ ਫਾਈਲ ਜਿਹੜੇ ਉਹ ਕੀਤੇ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਹੁਣ ਰੋਵਲ ਨੂੰ 6 ਸਾਲ ਤੇ 2 ਮਹੀਨੇ ਦੀ ਜਿਹੜੀ ਫੈਡਰਲ ਕਸਟਡੀ ਆ ਉਹ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਇਸਨੇ ਗਿਲਟੀ ਜਿਹੜਾ ਆ ਉਹ ਪਲੀ ਕਰ ਲਿਆ ਸੀ 2 ਕਾਊਂਟ ਕੋਕੇਨ ਡਿਸਟ੍ਰੀਬਿਊਸ਼ਨ ਕੌਂਸਪੀਰੇਸੀ ਦੇ ਆਧਾਰ ਦੇ ਉੱਤੇ। ਭਾਰਤੀ ਮੂਲ ਦੇ ਜਿਹੜੇ ਇਹ ਦੋਨੋਂ ਜਾਣੇ ਆ, ਰਣਜੀਤ ਸਿੰਘ ਰੋਵਲ ਤੇ ਵਿਰਕ, ਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਉਹਨਾਂ ਦਾ ਕਹਿੰਦੇ ਵੀ ਹੁਣ ਰਿਵੋਕ ਕੀਤਾ ਜਿਹੜਾ ਉਹ ਜਾ ਸਕਦਾ ਆ। RCMP ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਜੀ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਹੈਗੇ ਆ ਸਾਰਿਆਂ ਨੂੰ ਥੈਂਕਸ ਗਿਵਿੰਗ ਦੀਆਂ ਬਹੁਤ ਬਹੁਤ ਵਧਾਈਆਂ, ਕਿਉਂਕਿ ਛੁੱਟੀ ਆ। ਟ੍ਰੈਫਿਕ ਬਹੁਤ ਬੈਡ ਹੈਗਾ, ਧਿਆਨ ਨਾਲ ਚੱਲੋ। ਜਿਹੜਾ ਲਾਸ ਐਂਜਲਸ ਟਿਕਟਾਂ ਵਾਲਾ ਵੀ ਬਹੁਤ ਏਰੀਆ ਮਿਲ ਰਹੀਆਂ ਆ, ਇਹ ਵੀ ਧਿਆਨ ਰੱਖੋ। ਜੀ, ਲਾਸ ਐਂਜਲਸ ਵਾਲਾ ਏਰੀਆ ਆ, ਉੱਥੇ ਹਾਈਵੇ 405 ਐਨ ਸਟੈਂਡ ਸਟਿਲ ਹੈਗਾ। ਮੈਂ ਲਾਈਵ ਦੇਖ ਰਿਹਾ ਸੀ ਕੈਮਰੇ ਤੇ ਕਹਿੰਦੇ ਵੀ ਟਰੈਵਲਰਸ ਜਿਹੜੇ ਆ ਉਹਨਾਂ ਨੇ ਫ੍ਰੀਵੇਜ਼ ਨੂੰ ਫਲੱਡ ਕੀਤਾ ਹੋਇਆ ਆ। ਇੱਕ ਫਿਗਰ ਆਇਆ ਸੀ ਵੀ 73 ਮਿਲੀਅਨ ਲੋਕ ਇਸ ਵੀਕਐਂਡ ਦੇ ਦੌਰਾਨ ਜਿਹੜੇ ਟਰੈਵਲ ਕਰਨਗੇ, ਸੋ ਜੋ ਕਿ ਬਹੁਤ ਵੱਡਾ ਨੰਬਰ ਹੈਗਾ। ਸੋ ਸਾਰਿਆਂ ਨੂੰ ਬੇਨਤੀ ਆ, ਬੜੇ ਧਿਆਨ ਨਾਲ ਡਰਾਈਵ ਕਰੋ ਜਿੱਥੇ ਵੀ ਜਾ ਰਹੇ ਜੀ। ਜਾਂਦੇ ਮਾਰਕੀਟਸ ਦੀ ਗੱਲ ਕਰਦੇ ਜਾਈਏ। ਡਾਓ ਜੋਨ 300 ਤੇ 15 ਪੁਆਇੰਟ ਵੱਧ ਕੇ 47,427 ਤੇ ਬੰਦ ਹੋਇਆ। S&P 47 ਪੁਆਇੰਟ ਵੱਧ ਕੇ 6813। ਨੈਸਡੈਕ 199 ਪੁਆਇੰਟ ਵੱਧ ਕੇ 23,215 ਤੇ। ਸੋਨੇ ਦਾ ਭਾਅ 4100 ਤੇ $83 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 year yield 3.9%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,700 ਤੇ ਇਥੀਰੀਅਮ 3,000 ਤੇ $54 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 58 ਪੈਸੇ ਤੇ ਇੱਕ $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 22 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।